ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ ਜੀਐਨਐਲਯੂ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਬਿਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ ਤੇ ਬਲਦੇਵ ਸਿੰਘ ਕੰਗ ਯੂਨੀਵਰਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇੱਕ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 21 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਬੀਜਾਂ ਦੇ ਨਾਲ ਜੁੜੇ ਇੱਕ ਅਹਿਮ ਮਸਲੇ ਤੋਂ। ਆਪਾਂ ਅਕਸਰ ਹੀ ਇਹ ਖਬਰਾਂ ਸੁਣਦੇ ਹਾਂ, ਕਿਸਾਨੀ ਦੇ ਨਾਲ ਸੰਬੰਧਿਤ ਲੋਕ ਦੱਸਦੇ ਆ ਕਿ ਨਕਲੀ ਬੀਜ ਆ ਗਏ ਆ, ਨਕਲੀ ਦਵਾਈਆਂ, ਨਕਲੀ ਰੇਹਾਂ, ਨਕਲੀ ਸਪਰੇਆਂ, ਸਾਰਾ ਕੁਝ ਨਕਲੀ ਆਉਣ ਕਰਕੇ ਕਿਸਾਨ ਨੂੰ ਇਹਦੇ ਨਾਲ ਬਹੁਤ ਵੱਡਾ ਆਰਥਿਕ ਤੌਰ ਤੇ ਘਾਟਾ ਪੈਂਦਾ ਜੀ। ਨਕਲੀ ਬੀਜਾਂ ਦੇ ਉੱਤੇ ਹੁਣ ਕਾਨੂੰਨ ਬਣਨ ਦੀ ਆਸ ਬੱਝੀ ਹੈ ਜੀ। ਦੇਖੋ, ਨਕਲੀ ਬੀ, ਨਕਲੀ ਸਪਰੇ ਇਹੀ ਕਾਰਨ ਆ ਕਿ ਅੱਜ ਜੇ ਆਪਾਂ ਦੇਖੀਏ ਜੀ, ਜਿਹੜਾ ਰਕਬਾ ਸਾਡੇ ਕੋਲ ਨਰਮੇ ਦਾ ਸੀਗਾ ਤਕਰੀਬਨ 8 ਲੱਖ ਹੈਕਟੇਅਰ ਹੁੰਦਾ ਸੀ ਕਿਸੇ ਵੇਲੇ। 8 ਲੱਖ ਹੈਕਟੇਅਰ। ਹਾਂਜੀ। ਤੇ ਹੁਣ ਸਾਨੂੰ ਮਤਲਬ ਕਿ 1.25 ਲੱਖ ਹੈਕਟੇਅਰ ਤੱਕ ਪਹੁੰਚਣ ਤੇ ਹੀ ਖੁਸ਼ੀ ਮਨਾਉਣੀ ਪੈਂਦੀ ਆ ਕਿ ਹਾਂ ਅਸੀਂ 90,000 ਹੈਕਟੇਅਰ ਤੋਂ 1.25 ਲੱਖ ਹੈਕਟੇਅਰ ਤੇ ਪਹੁੰਚ ਗਏ ਜੀ, ਯਾਨੀ 20% ਦਾ ਇਜ਼ਾਫਾ ਹੋ ਗਿਆ। ਸਾਡੇ ਲਈ ਬੜੀ ਮਾਣ ਦੀ ਗੱਲ ਆ, ਖੁਸ਼ੀ ਦੀ ਗੱਲ। ਪੰਜਾਬ ਸਰਕਾਰ ਦੀ ਵੱਡੀ ਪ੍ਰਾਪਤੀ। ਹਾਂਜੀ, ਉਹਦਾ ਇੱਕ ਵੱਡਾ ਕਾਰਨ ਇਹ ਕਿ ਕੁਝ ਬੀਆਂ ਨੇ ਮਾਰਿਆ, ਕੁਝ ਸਪਰੇਆਂ ਨੇ ਮਾਰਿਆ, ਕੁਝ ਕੁਦਰਤੀ ਜੋ ਮੌਸਮ ਦਾ ਬਦਲਾਅ ਹੈ, ਮੌਸਮ ਜਿਵੇਂ ਖਾਸ ਤੌਰ ਤੇ ਮੀਂਹ ਦਾ ਪੈਟਰਨ ਬਦਲਿਆ ਪਿਛਲੇ ਕੁਝ 10-15 ਸਾਲ ਤੋਂ, ਤਾਂ ਇਹ ਸਾਰੀਆਂ ਚੀਜ਼ਾਂ ਨੇ ਰਲ ਮਿਲ ਕੇ ਸਾਡਾ ਜਿਹੜਾ ਖੇਤੀ ਵਿਭਿੰਨਤਾ ਵਾਲਾ ਮਸਲਾ ਹੁੰਦਾ ਨਾ, ਉਹਨੂੰ ਉਲਝਾ ਦਿੱਤਾ ਹੈ। ਤਾਂ ਹੁਣ ਹੋਰ ਵੀ ਜੇ ਆਪਾਂ ਦੇਖੀਏ, ਝੋਨੇ ਦੀ ਪਨੀਰੀ ਵੀ ਤੇ ਜਿਹੜੀ ਆ ਉਹ ਬੀਜ ਚੋਂ ਹੀ ਨਿਕਲਦੀ ਆ। ਸਾਰੀਆਂ ਚੀਜ਼ਾਂ ਤੇ ਬੀਜ ਤੋਂ ਸਟਾਰਟ ਹੁੰਦੀਆਂ ਨੇ। ਤਾਂ ਕਿਉਂਕਿ ਹੁਣ ਬੀਜ ਜਿਹੜੇ ਆ ਉਹ ਲੋਕ ਆਪ ਨਹੀਂ ਬਣਾਉਂਦੇ, ਉਹਨਾਂ ਦੇ ਆਪਣੇ ਜਿਹੜੇ ਦੇਸੀ ਬੀਜ ਆ ਉਹ ਤੇ ਤਬਾਹ ਬਰਬਾਦ ਹੋ ਗਏ। ਉਹਨਾਂ ਦਾ ਤੇ ਨਾਮੋ ਨਿਸ਼ਾਨ ਹੀ ਹੈ ਨੀਗਾ। ਹੁਣ ਕੀ ਆ ਕਿ ਜਿਹੜੀ ਨਿਰਭਰਤਾ ਹੈ ਉਹ ਕਾਰਪੋਰੇਟ ਘਰਾਣੇ, ਕੰਪਨੀਆਂ, ਉਹ ਸਾਰੀਆਂ ਇਸ ਫੀਲਡ ਦੇ ਵਿੱਚ ਹੈਗੀਆਂ ਨੇ, ਉਹ ਤੋਂ ਹੀ ਲੈਂਦੇ ਆ। ਲਿਹਾਜ਼ਾ ਹੁਣ ਚੱਕਰ ਕੀ ਹੈ, ਕਾਨੂੰਨ ਅੱਗੇ ਵੀ ਹੈਗਾ ਪ੍ਰਵੀਨ ਜੀ। ਜੇ ਤੁਸੀਂ ਜਾ ਕੇ ਉਹ ਦੇਖੋਗੇ, ਬੀਜ ਐਕਟ 2004 ਚ ਇਹਨਾਂ ਨੇ ਤਿਆਰ ਕੀਤਾ ਸੀਗਾ, ਉਹਨੂੰ ਫਿਰ ਭੇਜ ਦਿੱਤਾ ਸੀਗਾ ਸਟੈਂਡਿੰਗ ਕਮੇਟੀ ਦੇ ਕੋਲ। ਉਹ ਅੱਜ ਤੱਕ ਉੱਥੇ ਦਾ ਉੱਥੇ ਆ। ਮਤਲਬ ਕਿ ਜੇ ਵੇਖੀਏ ਆਪਾਂ ਮਨਮੋਹਨ ਸਿੰਘ ਸਰਕਾਰ ਵੇਲੇ ਤੱਕ ਦਾ, ਤਾਂ ਉਹ ਉੱਥੇ ਦਾ ਉੱਥੇ ਆ। ਕਿਉਂਕਿ ਉਸ ਵੇਲੇ ਵੀ ਇਹ ਚਰਚਾ ਛਿੜੀ। ਤੇ ਜਦੋਂ ਹੋਰ ਵੀ ਥੋੜਾ ਪਿੱਛੇ ਜਾਓਗੇ, ਇਹਨਾਂ ਵਾਸਤੇ ਜਿਹੜਾ ਇੱਕ ਬੀਜ ਐਕਟ ਆ ਉਹ 1966 ਚ ਲਾਗੂ ਹੁੰਦਾ। ਹੁਣ ਦੇਖੋ, ਉਦੋਂ ਤਾਂ ਉਹ ਪ੍ਰਸੰਗਕ ਸੀਗਾ, ਉਦੋਂ ਉਹਦੀ ਪ੍ਰਸੰਗਤਾ ਠੀਕ ਸੀਗੀ, ਕਿਉਂਕਿ ਉਸ ਵੇਲੇ 500 ਰੁਪਈਆ ਬਹੁਤ ਜ਼ਿਆਦਾ ਹੋਏਗਾ। ਕਿਉਂਕਿ ਉਹਦੇ ਵਿੱਚ ਫਸਲ ਦਾ ਨੁਕਸਾਨ ਹੋਣ ਤੇ 500 ਰੁਪਈਆ ਜੁਰਮਾਨਾ ਪਾਇਆ ਜਾਂਦਾ ਸੀਗਾ। ਪਰ ਅੱਜ ਉਹ 500 ਰੁਪਈਆ ਜੁਰਮਾਨਾ ਬੇਹੱਦ ਮਾਮੂਲੀ ਆ, ਕਿਉਂਕਿ ਹੁਣ ਤੇ 500 ਰੁਪਏ ਦੇ ਵਿੱਚ ਬੱਚਾ ਵੀ ਸ਼ਾਪਿੰਗ ਨਹੀਂ ਕਰ ਸਕਦਾ। ਜੇ ਉਹਨੂੰ ਕਹੀਏ ਆਪਦੇ ਲਈ ਕੋਈ ਸਮਾਨ ਖਰੀਦ ਲਾ, ਕੋਈ ਹਫ਼ਤੇ ਦਾ, 10 ਦਿਨਾਂ ਦਾ, ਤਾਂ ਉਹ ਵੀ 500 ਰੁਪਏ ਤੋਂ ਨਕਾਰੀ ਹੋ ਜਾਏਗਾ, ਕਹੇਗਾ ਮੈਂ ਨਹੀਂ ਲੈਣੇ। ਸੋ ਇਸ ਕਰਕੇ ਇਹ ਹੁਣ ਸਖਤ ਜ਼ਰੂਰਤ ਹੈ ਕਿ ਕਾਨੂੰਨ ਕੋਈ ਜਿਹੜਾ ਸੋਧ ਕੇ ਵਧੀਆ ਬਣਾਇਆ ਜਾਵੇ। ਲਿਹਾਜ਼ਾ ਵੇਖੋ, ਪਿਛਲੇ ਦਿਨ ਹੀ ਹੋਇਆ ਕੀ ਸੀਗਾ ਕਿ
ਖੇਤੀਬਾੜੀ ਮੰਤਰੀ ਆ ਜਿਹੜੇ ਸ਼ਿਵਰਾਜ ਸਿੰਘ ਚੌਹਾਨ, ਹੂੰ ਉਹ ਆਏ ਸਨ ਇੱਥੇ ਰਾਜਪੁਰੇ ਦੇ ਵਿੱਚ। ਉਹਨਾਂ ਨੇ ਟਰੈਕਟਰ ਚਲਾਇਆ ਸੀਗਾ, ਹੋਰ ਗੱਲਾਂ ਬਾਤਾਂ ਕੀਤੀਆਂ, ਤਾਂ ਉਹਨਾਂ ਨੇ ਸੰਕੇਤ ਦਿੱਤਾ ਸੀਗਾ ਕਿ ਅਸੀਂ ਇਸ ਤਰ੍ਹਾਂ ਦਾ ਕਾਨੂੰਨ ਲਿਆ ਸਕਦੇ ਹਾਂ। ਮਤਲਬ ਉਹ ਤੋਂ ਪਹਿਲਾਂ ਅਸੀਂ ਜਿਹੜੀਆਂ ਸੰਬੰਧਿਤ ਧਿਰਾਂ ਨੇ, ਅੰਗਰੇਜ਼ੀ ਚ ਕਹਿ ਲਓ ਕਿ ਸਟੇਕ ਹੋਲਡਰ ਨੇ, ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕਰਕੇ ਸਹਿਮਤੀ ਬਣਾ ਕੇ ਇੱਕ ਖੇਤੀ ਪਾਲਿਸੀ ਲਿਆਵਾਂਗੇ, ਤਾਂ ਉਹਦੇ ਵਿੱਚ ਅਸੀਂ ਇਹਨਾਂ ਚੀਜ਼ਾਂ ਦੀ ਰੋਕਥਾਮ ਵਾਸਤੇ ਵੀ ਵਿਸ਼ੇਸ਼ ਕਦਮ ਚੁੱਕਾਂਗੇ। ਤੇ ਮੇਰੇ ਖਿਆਲ ਦੇ ਨਾਲ ਜੇ ਇਦਾਂ ਹੁੰਦਾ ਹੈ ਤੇ ਕਿਸਾਨ ਯੂਨੀਅਨਾਂ ਜਿਹੜੀਆਂ ਨੇ ਪੂਰੇ ਦੇਸ਼ ਦੀਆਂ, ਉਹਨਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ, ਸੁਝਾਅ ਦੇਣੇ ਚਾਹੀਦੇ ਆ। ਕਿਉਂਕਿ ਇਹ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 1966 ਵਾਲਾ ਜਿਹੜਾ ਸੀਡ ਐਕਟ ਆ, ਉਹ ਤੇ ਬੇਹੱਦ ਕਮਜ਼ੋਰ ਹੋ, ਬੇਹੱਦ ਗੈਰ ਪ੍ਰਸੰਗਕ ਹੈ ਇਸ ਵੇਲੇ। ਉਹਦਾ ਕੁਝ ਵੀ ਇਸ ਵੇਲੇ ਫਾਇਦਾ ਨਹੀਂ ਹੈਗਾ, ਮਾਮੂਲੀ ਜਿਹਾ ਵੀ ਫਾਇਦਾ ਨਹੀਂ ਹੈ ਜੀ। ਤੇ ਮਿੰਟੂ ਜੀ, ਅਗਲੇ ਮਸਲੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਦੇ ਮੰਤਰੀ ਦੀ, ਜਿਹਦਾ ਰਿਸ਼ਤੇਦਾਰ ਵਿਰੋਧੀ ਬਣ ਕੇ ਪੁੱਜਿਆ ਜੀ ਉੱਥੇ, ਦੀਪਾ। ਅੱਛਾ, ਦੇਖੋ ਸੁਨਾਮ ਪਹੁੰਚ ਗਏ ਆ ਦੀਪਾ ਜੀ। ਦੀਪਾ ਜੀ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਪਿਛਲੇ ਦਿਨੀ। ਪਹਿਲਾਂ ਕਾਂਗਰਸ ਹੀ ਸੀ, ਫਿਰ ਉਹ ਅਕਾਲੀ ਦਲ ਦੇ ਵਿੱਚ ਚਲੇ ਜਾਂਦੇ ਆ। ਅਕਾਲੀ ਦਲ ਚੋਂ ਦੁਬਾਰਾ ਹੁਣ, ਕਿਉਂਕਿ ਦੇਖੋ ਸਿਲਸਿਲਾ ਚੱਲ ਪਿਆ ਨਾ, ਇਹ ਬੜੇ ਪੁਰਾਣੇ ਕਾਂਗਰਸੀ ਸੀਗੇ ਦੀਪੇ ਹੋਰੀ, ਪਰ ਇਹਨਾਂ ਦੇ ਨਾਲ ਜਦੋਂ ਸ਼ਮੂਲੀਅਤ ਕੀਤੀ ਆ ਕਾਂਗਰਸ ਦੇ ਵਿੱਚ, ਤੇ ਸਾਬੀ ਸਾਹਿਬ ਵੀ ਸੀਗੇ, ਉਹ ਵੀ ਅਕਾਲੀ ਦਲ ਦੇ ਬਹੁਤ ਪੁਰਾਣੇ ਨੇ ਲੀਡਰ, ਕਿਸੇ ਟਾਈਮ ਯੂਥ ਲੀਡਰ ਹੁੰਦੇ ਸੀ, ਉਹ ਵੀ ਕਾਂਗਰਸ ਜੁਆਇਨ ਕਰ ਗਏ। ਇਸ ਤੋਂ ਇਲਾਵਾ ਅਕਾਲੀਆਂ ਦੀ ਕੁਛ ਘਰ ਵਾਪਸੀ ਕਹਿ ਲਓ, ਉਹ ਆਏ ਜੀ। ਏਦਾਂ ਮਤਲਬ ਕਿ ਜੇ ਤੁਸੀਂ ਵੇਖੋਗੇ ਗੜੀ ਸਾਹਿਬ ਵਰਗੇ ਜਿਹੜੇ ਬਸਪਾ ਦੇ ਲੀਡਰ ਸੀਗੇ, ਉਹ ਆਮ ਆਦਮੀ ਪਾਰਟੀ ਜੁਆਇਨ ਕਰ ਜਾਂਦੇ ਆ ਕੁਝ ਸਮਾਂ ਪਹਿਲਾਂ। ਇਹਦਾ ਮਤਲਬ ਇਹੋ ਆ ਕਿ 27 ਵਾਸਤੇ ਓੜ ਪੋੜ ਚੱਲ ਰਿਹਾ ਹੈ। ਹੁਣ ਜਿਹੜਾ ਰਜਿੰਦਰ ਦੀਪਾ ਹੈ, ਇਹ ਬੇਸਿਕਲੀ ਮੁਕਤਸਰ ਤੋਂ, ਠੀਕ ਹੈ ਜੀ, ਇਹ ਸੁਨਾਮ ਪਹੁੰਚ ਗਿਆ। ਇਹ ਅਮਨ ਅਰੋੜਾ ਦਾ ਜੀਜਾ ਹੈ ਜੀ। ਅਮਨ ਅਰੋੜਾ ਦਾ ਮਤਲਬ ਕਿ ਇਹ ਭਣੋਈਆ ਹੈ। ਇਹਨੇ ਕਾਂਗਰਸ ਜੁਆਇਨ ਕਰਕੇ ਤੇ ਸੁਨਾਮ ਦੇ ਵਿੱਚ ਜਦੋਂ ਐਂਟਰੀ ਮਾਰੀ ਆ, ਤੇ ਦੱਸਦੇ ਆ ਕਿ ਕਾਂਗਰਸੀਆਂ ਨੇ ਪੂਰਾ ਸਵਾਗਤ ਕੀਤਾ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਇਹ ਆ ਕਿ ਸਾਲੇ ਭਣਵਈਏ ਦੀ ਜੰਗ ਫੇਰ ਮੱਗ ਜਾਏ। ਇਹ ਜੰਗ ਦਰਅਸਲ ਕੀ ਹੈ, ਤੁਹਾਨੂੰ ਥੋੜਾ ਬੈਕਗਰਾਉਂਡ ਚ ਲੈ ਜਾ। ਅਮਨ ਅਰੋੜਾ ਦੇ ਪਿਤਾ ਦਾ ਨਾਮ ਸੀਗਾ ਬਾਬੂ ਭਗਵਾਨ ਦਾਸ ਅਰੋੜਾ, ਠੀਕ ਹੈ ਜੀ। 97 ਚ ਇਲੈਕਸ਼ਨ ਲੜਿਆ ਤੇ ਉਸ ਵੇਲੇ ਅਕਾਲੀ ਦਲ ਦੇ ਜਿਹੜੇ ਥੰਮ ਸੀਗੇ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੂੰ ਹਰਾਇਆ। ਮਾਨ ਸਾਹਿਬ ਤੇ ਕਹਿੰਦੇ ਹੁੰਦੇ ਨਾ ਮੈਂ ਢੀਂਡਸਾ ਐ ਕਰਤਾ ਉਹ ਕਰਤਾ। 97 ਚ ਜਦੋਂ ਅਕਾਲੀ ਲਹਿਰ ਸੀਗੀ, ਉਸ ਲਹਿਰ ਦੇ ਵਿੱਚ ਅਰੋੜਾ ਸਾਹਿਬ ਨੇ ਢੀਂਡਸਾ ਸਾਹਿਬ ਨੂੰ ਹਰਾਇਆ ਸੀ। ਅੱਛਾ, ਉਸ ਤੋਂ ਬਾਅਦ ਜਦੋਂ ਮੌਤ ਹੋ ਗਈ ਭਗਵਾਨ ਦਾਸ ਅਰੋੜਾ ਦੀ, 2002 ਦਾ ਇਲੈਕਸ਼ਨ ਆ ਗਿਆ, ਉਹਦੀ ਸਿਆਸੀ ਵਿਰਾਸਤ ਨੂੰ ਲੈ ਕੇ ਪੰਗਾ ਪੈ ਗਿਆ। ਇੱਕ ਪਾਸੇ ਸੀ ਧੀ ਸੋਨੀਆ ਤੇ ਦੂਜੇ ਪਾਸੇ ਸੀ ਪੁੱਤਰ ਅਮਨ, ਠੀਕ ਹੈ ਜੀ। ਦੋਵੇਂ ਦਾਅਵੇਦਾਰ ਹੋ ਗਏ। ਕਲੇਸ਼ ਪਿਆ, ਸੋਨੀਆ ਨੂੰ ਟਿਕਟ ਦੇ ਦਿੱਤੀ ਤੇ ਵੋਟਾਂ ਉਹਨੂੰ ਪਈਆਂ 25,831। ਪਰਮਿੰਦਰ ਢੀਂਡਸਾ ਤੋਂ ਸੋਨੀਆ ਹਾਰ ਗਈ। ਇੱਥੋਂ ਸਾਲੇ ਭਣਵਈਏ ਚ ਮਤਭੇਦ ਬਹੁਤ ਜ਼ਿਆਦਾ ਹੋ ਗਿਆ, ਕਿਉਂਕਿ ਦੀਪੇ ਹੋਰਾਂ ਨੂੰ ਲੱਗਿਆ ਕਿ ਸਾਲੇ ਨੇ ਰਗੜਾ ਲਾਤਾ। 7 ਚ ਕਾਂਗਰਸ ਪਾਰਟੀ ਨੇ ਅਮਨ ਨੂੰ ਬਣਾ ਦਿੱਤਾ, ਅਮਨ ਅਰੋੜਾ ਨੂੰ ਉਮੀਦਵਾਰ, ਤੇ ਦੀਪੇ ਨੇ ਆਖਿਆ ਲੈ ਹੁਣ ਤੇਰੇ ਨਾਲ ਮੈਂ ਸਾਥ ਬਰੋਬਰ ਕਰੂੰਗਾ। ਦੀਪਾ ਖਲੋ ਗਿਆ ਜੀ। ਦੀਪਾ ਆਜ਼ਾਦ ਖਲੋ ਗਿਆ। ਅਮਨ ਅਰੋੜਾ ਨੂੰ 32,276 ਵੋਟਾਂ ਪਈਆਂ ਤੇ ਹਾਰ ਗਿਆ ਢੀਂਡਸਾ ਤੋਂ। ਪਰ ਉਹਦੇ ਚ ਰਜਿੰਦਰ ਦੀਪਾ ਇਕੱਲਾ 18,000 ਵੋਟਾਂ ਲੈ ਗਿਆ, ਦੇਖ ਲਓ, ਉਹਨੂੰ ਹਰਾਤਾ। ਫਿਰ 12 ਚ ਮੁੜ ਤੋਂ ਅਮਨ ਅਰੋੜਾ ਨੂੰ ਸੁਨਾਮ ਤੋਂ ਉਮੀਦਵਾਰ ਬਣਾਇਆ ਗਿਆ, ਪਰ ਐਤਕੀ ਇਹਦਾ ਕੋਈ ਵਿਰੋਧ ਜ਼ਿਆਦਾ ਨਹੀਂ ਸੀਗਾ, ਹਾਲਾਂਕਿ ਅੰਦਰ ਖਾਤੇ ਹੋਵੇ ਤੇ ਹੋਵੇ। ਤੇ ਇਸ ਵਾਰ ਅਮਨ ਅਰੋੜਾ 3,000 ਵੋਟਾਂ ਤੇ ਹਾਰਿਆ ਸੀ। ਤੇ 17 ਤੋਂ ਬਾਅਦ ਵਾਲੀ ਤੇ ਤੁਹਾਨੂੰ ਫਿਰ ਹਿਸਟਰੀ ਸਾਰੀ ਯਾਦ ਹੋਏਗੀ, 17-22 ਵਾਲੀ ਤੋਂ ਤੁਹਾਨੂੰ ਸਭ ਚੇਤੇ ਹੀ ਆ। ਤਾਂ ਖੈਰ ਉਦੋਂ ਫਿਰ ਅਮਨ ਅਰੋੜਾ ਆਮ ਆਦਮੀ ਪਾਰਟੀ ਜੁਆਇਨ ਕਰਦੇ ਤੇ ਹੁਣ ਤੇ ਉਹ ਸਿਖਰ ਤੇ ਨੇ। ਤਾਂ ਗੱਲ ਇਹ ਆ ਕਿ ਰਜਿੰਦਰ ਦੀਪਾ ਕਾਂਗਰਸ ਨੇ ਦੇਖਿਆ, ਕਿਉਂਕਿ ਇਸ ਏਰੀਏ ਦੇ ਵਿੱਚ ਤੁਹਾਨੂੰ ਪਤਾ ਇੱਕ ਦਮਨਜੀਤ ਕੌਰ ਹੁੰਦੀ ਸੀ ਬਾਜਵਾ, ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਈ ਸੀ, ਉਹ ਕਾਂਗਰਸ ਦੀ ਲੀਡਰ ਸੀ। ਹਾਂਜੀ ਹਾਂਜੀ ਬਿਲਕੁਲ।
ਅਮਨ ਅਰੋੜਾ ਦੇ ਖਿਲਾਫ ਇੱਕ ਚੰਗਾ ਨਿੱਗਰ ਚਿਹਰਾ ਇਹਨਾਂ ਨੂੰ ਚਾਹੀਦਾ ਸੀਗਾ ਤੇ ਦੀਪੇ ਨੂੰ ਚਾਹੀਦਾ ਸੀਗਾ ਕਿ ਕੋਈ ਤਗੜਾ ਪਲੇਟਫਾਰਮ। ਜਦੋਂ ਦੀਪੇ ਨੇ ਦੇਖਿਆ, ਅਬੋਰ ਦਾ ਇੰਚਾਰਜ ਵੀ ਲਾਈ ਰੱਖਿਆ ਇਹਨੂੰ ਕੋਈ ਸਮਾਂ, ਜਦੋਂ ਵੇਖਿਆ ਕਿ ਨਹੀਂ ਪੂਰੀ ਪੈਂਦੀ ਤੇ ਵਾਪਸ ਚਲਾ ਗਿਆ। ਤਾਂ ਹੁਣ ਜਿਹੜਾ ਇਲੈਕਸ਼ਨ, ਕਿਉਂਕਿ ਮੈਨੂੰ ਲੱਗਦਾ ਕਿ ਇਹਨਾਂ ਦੀ ਸੌਦੇਬਾਜ਼ੀ ਹੋ ਗਈ ਹੋਏਗੀ ਕਿ ਮੈਨੂੰ ਜੁਆਇਨ ਕਰਵਾਓ, ਮੈਂ ਉੱਥੋਂ ਅਮਨ ਅਰੋੜਾ ਨੂੰ ਫਾਈਟ ਦੇਣਾ। ਇਹ ਵਾਪਸ ਸੁਨਾਮ ਪਹੁੰਚ ਗਿਆ ਕਿਉਂਕਿ ਏਦਾਂ ਲੱਗਦਾ ਸੀ ਸ਼ਾਇਦ ਅਬੋਰ ਤੋਂ ਇਲੈਕਸ਼ਨ ਲੜ ਲੈਣ, ਕਿਉਂਕਿ ਜਾਖੜ ਫੈਮਿਲੀ ਦੀ ਹੁਣ ਪਾਸੇ ਹੈ। ਪਰ ਸੁਨਾਮ ਪਹੁੰਚਣ ਦਾ ਮਤਲਬ ਹੈ ਕਿ ਸਾਲੇ ਭਣੋਈਏ ਦੀ ਟੱਕਰ ਦਾ ਮੁੱਢ ਵੱਜ ਗਿਆ। ਜੀ ਬਿਲਕੁਲ। ਤੇ ਸਰਕਾਰ ਨਿੱਜੀ ਬੈਂਕ ਦੇ ਮਗਰ ਪੈ ਗਈ ਹੈ ਜੀ ਕਿਸੇ? ਕੁਝ ਸਮਾਂ ਪਹਿਲਾਂ ਤੁਹਾਨੂੰ ਯਾਦ ਹੋਣਾ ਹੈ ਜੀ, ਇੱਕ ਹੁਕਮ ਹੋਇਆ ਤੇ ਇਹ ਗੱਲ ਕਹੀ ਗਈ ਕਿ ਜਿੰਨੇ ਮਹਿਕਮਿਆਂ 'ਚ ਪੈਸੇ ਪਏ ਆ ਤੁਰੰਤ ਵਾਪਸ ਕਰ ਦਿਓ। ਉਹ 11 ਕੇ 12 ਮਹਿਕਮੇ ਸੀਗੇ ਜਿਨ੍ਹਾਂ ਦੀ ਰਕਮ ਜਿੱਦਾਂ ਦੀ ਪਈ ਸੀ ਉਦਾਂ ਦੀ ਸਰਕਾਰ ਨੇ ਪੁੱਠੀ ਮੁੜਾ ਲਈ। ਹੁਣ ਇਹਨਾਂ ਦਾ ਜਿਹੜਾ ਟਾਈ ਅਪ ਸੀਗਾ ਕੁਛ ਕਹਿ ਲਓ ਕਿ ਬੈਂਕਾਂ ਦੇ ਨਾਲ ਜੀ, ਉਹਦੇ ਵਿੱਚ ਮੁੱਖ ਸੀ HDFC। ਜਦੋਂ ਵੀ ਕਿਤੇ ਸ਼ਹੀਦ ਨੂੰ ਕਿਸੇ ਨੂੰ ਚੈੱਕ ਦਿੱਤਾ ਜਾਂਦਾ, ਤੁਸੀਂ ਗੌਰ ਨਾਲ ਪੜ੍ਹਨਾ, ਉਹ HDFC ਬੈਂਕ ਵੱਲੋਂ ਹੀ ਦਿੱਤਾ ਜਾਂਦਾ ਹੈ। ਉਹਦਾ ਕਾਰਨ ਕਿ ਸਰਕਾਰ ਚਲੋ ਮਸ਼ਹੂਰੀ ਆਪਦੀ ਕਰਦੀ ਹੈ, ਪਰ ਬਹੁਤਾ ਜ਼ਿਆਦਾ ਇੰਸ਼ੋਰੈਂਸ ਦਾ ਪੈਸਾ ਜਿਹੜਾ ਹੁੰਦਾ ਹੈ ਉਹ ਦਿੰਦਾ, ਬੈਂਕ ਦਿੰਦਾ ਹੈ, ਉਹਦੇ ਚ ਕਵਰ ਜ਼ਿਆਦਾ ਉਹ ਕਰਦੇ ਨੇ। ਤਾਂ ਬਹਰਹਾਲ ਕੀ ਹੁੰਦਾ ਹੈ ਕਿ ਇਹਨਾਂ ਦਾ ਝਗੜਾ ਪੈ ਜਾਂਦਾ HDFC ਦੇ ਨਾਲ। ਇਹਨਾਂ ਨੇ ਸਾਰਾ ਪੈਸਾ ਜਿਹੜਾ ਵਾਪਸ ਚੁੱਕਿਆ। ਦੱਸਦੇ ਆ ਕਿ HDFC ਬੈਂਕ ਜਿਹੜਾ ਸੀਗਾ ਉਹਨੇ ਸਮੇਂ ਸਿਰ ਗਾਂ ਇਹਨਾਂ ਨੂੰ ਤੋਰਿਆ ਨਹੀਂ, ਜਿੱਥੋਂ ਸਰਕਾਰ ਨਾਰਾਜ਼ ਹੋ ਗਈ। ਇੱਕ ਇਹ ਤੇ ਇੱਕ ਬੈਂਕ ਹੋ ਰਿਹਾ, ਇਹਨਾਂ ਦੋਹਾਂ ਦੇ ਨਾਲ ਇਹਨਾਂ ਦਾ ਝਗੜਾ ਪੈ ਗਿਆ। ਵੈਸੇ ਇਸ ਨਿੱਜੀ ਬੈਂਕ ਦੇ ਵਿੱਚ ਜ਼ਿਆਦਾਤਰ ਮੁਲਾਜ਼ਮਾਂ ਦੇ ਖਾਤੇ ਕੈਪਟਨ ਨੇ ਖੁਲਵਾਏ ਸਨ, ਉਹਨਾਂ ਨੇ ਬਹੁਤ ਇਹਨੂੰ ਤਰਜੀਹ ਦਿੱਤੀ ਸੀਗੀ। ਤਾਂ ਹੁਣ ਇਹਨਾਂ ਦਾ ਜਦੋਂ ਰੌਲਾ ਪੈ ਗਿਆ HDFC ਬੈਂਕ ਦਾ, ਤਾਂ ਇਹਨਾਂ ਨੇ ਕੀ ਕੀਤਾ, ਹੁਣ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਬਈ ਜੇ ਕਿਸੇ ਮੁਲਾਜ਼ਮ ਦਾ ਤਨਖਾਹ ਵਾਲਾ ਖਾਤਾ ਇੱਧਰ ਰਹਿ ਗਿਆ, ਪੈਨਸ਼ਨ ਵਾਲਾ ਖਾਤਾ ਇੱਧਰ ਰਹਿ ਗਿਆ, ਤੇ ਫਿਰ ਤੇ ਭੁੱਲ ਹੀ ਜਾਓ ਕਿ ਤੁਸੀਂ ਕੋਈ ਵੇਤਨ ਭੋਗੀ ਹੋ ਜਾਂ ਪੈਨਸ਼ਨ ਭੋਗੀ ਹੋ ਜੀ। ਤੇ ਭੁੱਲ ਹੀ ਜਾਓ, ਪੈਸਾ ਨਹੀਂ ਹੁੰਦਾ ਤੁਹਾਡੇ ਅਕਾਊਂਟ 'ਚ, ਬੈਠੇ ਰਹੋ ਬਈ ਕਦੋਂ ਟਨ ਹੋਏਗੀ, ਕਦੋਂ ਮੈਂ ਕ੍ਰੈਡਿਟ ਕਾਰਡ ਡੈਬਿਟ ਕਾਰਡ ਯੂਜ਼ ਕਰਾਂਗਾ। ਨਹੀਂ, ਹੁਣ ਹੀ ਮਤਲਬ ਕਿ HDFC ਦੇ ਵਿੱਚ ਜਿਸ ਵੀ ਮੁਲਾਜ਼ਮ ਦਾ ਖਾਤਾ ਹੋਵੇਗਾ ਉਸ ਖਾਤੇ ਦਾ ਕਲਿਆਣ ਨਹੀਂ ਹੋਣਾ, ਇਹ ਸਾਫ਼ ਹੈ। ਹਾਲਾਂਕਿ ਕੱਲ ਇਹ ਵੀ ਚਰਚਾ ਸੁਣੀ ਕੁਛ ਇੱਕਾ ਦੁੱਕਾ ਮੀਡੀਆ ਰਿਪੋਰਟਾਂ ਦੇ ਜ਼ਰੀਏ ਕਿ HDFC ਬੈਂਕ ਦੇ ਅਧਿਕਾਰੀ ਖਜ਼ਾਨਾ ਮਹਿਕਮਾ ਜਿਹਨੇ ਇਹ ਕਾਰਵਾਈ ਕੀਤੀ ਆ, ਉਹਦੇ ਤੋਂ ਪਰੇਸ਼ਾਨ ਹੋ ਕੇ ਪੰਜਾਬ ਦੇ ਚੀਫ ਸੈਕਟਰੀ KP ਸਿਨਹਾ ਉਹਦੇ ਦਰਬਾਰ ਪਹੁੰਚ ਗਏ। ਉਹਨਾਂ ਨੇ ਕਿਹਾ ਕਿ ਭਾਈ ਇਹਨੂੰ ਰੋਕੋ, ਪਲੀਜ਼ ਰੋਕੋ। ਹੁਣ ਦੱਸਦੇ ਆ ਕਿ HDFC ਨੇ ਹੋ ਸਕਦਾ ਕੋਈ ਰਾਇਤ ਦਿੱਤੀ ਹੋਵੇ, ਤੁਹਾਨੂੰ ਪਤਾ ਹੀ ਆ ਆਫਰਾਂ ਹੁੰਦੀਆਂ ਨੇ, ਬੜੀਆਂ ਸਕੀਮਾਂ ਹੁੰਦੀਆਂ ਨੇ। ਬਿਲਕੁਲ, ਜਿਵੇਂ ਆਪਾਂ ਦੇਖਦੇ ਆ ਨਾ, ਇੱਕ ਵਾਰੀ ਪ੍ਰਧਾਨ ਮੰਤਰੀ ਨੇ ਵੀ ਆਪਣੇ ਭਾਸ਼ਣ 'ਚ ਕਿਹਾ ਸੀਗਾ ਕਿ ਡਾਕਟਰਾਂ ਨੂੰ ਕੁਝ ਜਿਹੜੇ ਉਹ ਆਉਂਦੇ ਨੇ ਮੈਡੀਕਲ ਏਜੰਟ, ਉਹ ਦਿੰਦੇ ਨੇ, ਆਫਰਾਂ ਦਿੰਦੇ ਨੇ ਕਿ ਤੁਹਾਨੂੰ ਇੱਧਰ ਦਾ ਟ੍ਰਿਪ ਲਾ ਦੇਵਾਂਗੇ, ਉੱਧਰ ਦਾ ਲਵਾ ਦੇਵਾਂਗੇ, ਆਹ ਦਵਾਈ ਲਿਖੋ, ਆਹ ਰეკਮੈਂਡ ਜ਼ਿਆਦਾ ਕਰੋ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਵੀ ਹੁੰਦਾ ਨਾ, ਕਈ ਵਾਰ ਇੱਕ ਆਫਰ ਆ ਜਾਂਦੀ ਆ ਕਿ ਦੇਖੋ ਜੀ ਅਸੀਂ ਆਹ ਚੀਜ਼ ਤੁਹਾਨੂੰ ਕਰ ਦਿਆਂਗੇ, ਆਹ ਚੀਜ਼। ਕੈਪਟਨ ਵੇਲੇ ਵੀ ਇਹੀ ਚਰਚਾ ਸੀਗੀ। ਤਾਂ ਬਹਰਹਾਲ ਹੁਣ ਇਹ ਜਿਹੜਾ ਬੈਂਕ ਆ ਇਹ ਪੈਰਾਂ 'ਚ ਬੈਠਾ ਪਿਆ, ਕਿਉਂਕਿ ਤੁਹਾਨੂੰ ਪਤਾ ਮੁਲਾਜ਼ਮਾਂ ਦੇ ਖਾਤੇ ਬਹੁਤ ਹੁੰਦੇ ਆ। ਇਸ ਤੋਂ ਇਲਾਵਾ ਮੁਲਾਜ਼ਮਾਂ ਦੇ ਖਾਤੇ ਨਹੀਂ, ਇੱਕ ਚੀਜ਼ ਹੋਰ ਹੁੰਦੀ ਆ ਕਿ ਜਿਵੇਂ ਮੰਨ ਲਓ ਤੁਸੀਂ ਠੇਕੇਦਾਰ ਹੋ, ਗਵਰਨਮੈਂਟ ਦੇ ਠੇਕੇਦਾਰ ਹੋ, ਤਾਂ ਕਈ ਵਾਰ ਜਿਹੜਾ ਉਹ ਫੰਡ ਵਗੈਰਾ ਐਲੋਕੇਟ ਹੁੰਦਾ ਹੈ ਕਿਸੇ ਪ੍ਰੋਜੈਕਟ ਵਾਸਤੇ, ਉਹ ਵੀ ਇਹਨਾਂ ਬੈਂਕਾਂ ਦੇ ਥਰੂ ਜਾਂਦਾ ਹੈ। ਯਾਨੀ ਉਹ ਲੈਣ ਦੇਣ ਵੀ ਬਹੁਤ ਵੱਡਾ ਹੁੰਦਾ ਹੈ। ਤਾਂ ਇੱਕ ਬਹੁਤ ਵੱਡੇ ਸਰਮਾਏ ਦਾ ਵਹਾਅ ਜਿਹੜਾ ਹੈ ਉਹ ਇਹਨਾਂ ਬੈਂਕਾਂ ਦੇ ਜ਼ਰੀਏ ਹੁੰਦਾ, ਤੇ ਜਦੋਂ ਰੁਕ ਜਾਂਦਾ ਫਿਰ ਬੈਂਕ ਨੂੰ ਨੁਕਸਾਨ ਹੋਣਾ ਤੇ ਸੁਭਾਵਿਕ ਹੈ। ਤੇ ਤੁਹਾਨੂੰ ਪਤਾ ਹੀ ਆ, ਇਹ ਨਿੱਜੀ ਖੇਤਰ ਦੇ ਜਿਹੜੇ ਬੈਂਕ ਹੁੰਦੇ ਆ, ਇਹਨਾਂ ਦੇ ਟਾਰਗੇਟ ਹੁੰਦੇ ਆ, ਇਹਨਾਂ ਦੇ ਜਿਹੜੇ ਅਧਿਕਾਰੀ ਹੁੰਦੇ ਆ, ਕਰਮਚਾਰੀ ਹੁੰਦੇ ਆ, ਬੇਹੱਦ ਤਣਾਅ 'ਚ, ਬੇਹੱਦ ਦਬਾਅ 'ਚ ਕੰਮ ਕਰਦੇ ਆ। ਕਿਉਂਕਿ ਜਦੋਂ ਵੀ ਇਸ ਤਰ੍ਹਾਂ ਦਾ ਫਿਰ ਮਾਮਲਾ ਹੁੰਦਾ ਤੇ ਉਹਨਾਂ ਦੀ ਮੈਨੇਜਮੈਂਟ ਉੱਤੇ ਹੁੰਦੀ ਹੈ, ਜਿਹੜੀ ਜੋ ਬੋਰਡ ਹੁੰਦਾ ਉਹ ਖਿੱਚ ਲੈਂਦਾ ਥੱਲੇ। ਜੀ ਬਿਲਕੁਲ। ਤੇ ਅਗਲੀ ਖਬਰ ਦੇ ਵੱਲ ਉਹਦੀ ਮਿੰਟ ਜੀ ਗੱਲ ਕਰੀਏ ਆਪਾਂ, ਉਦਮੀਆਂ ਦੀ। ਕਹਿੰਦੇ ਇਲੈਕਸ਼ਨ ਲੰਘਦੇ ਹੀ ਉਦਮੀਆਂ ਨੂੰ ਝਟਕਾ ਲੱਗ ਗਿਆ ਜੀ। ਹਾਂਜੀ, ਕਹਿੰਦੇ ਹੁੰਦੇ ਆ ਕਿ ਸਿਰ ਮਨਾਉਂਦੇ ਆ ਗੜੇ ਪੈ ਗਏ, ਇਹ ਵੀ ਇੱਕ ਕਹਾਵਤ ਹੈ।
ਦੇਖੋ ਗੱਲ ਇਹ ਆ ਕਿ ਜਿਹੜੇ ਉਦਯੋਗਪਤੀ ਆ, ਇੰਡਸਟਰੀ ਦਾ ਥੰਮ ਆ ਜੀ ਉਹਨਾਂ ਨੂੰ ਝਟਕਾ, ਤੇ ਵੈਸੇ ਤਾਂ ਝਟਕਾ ਜਿਹੜਾ ਸ਼ਹਿਰੀਆਂ ਨੂੰ ਇਹਨਾਂ ਨੇ ਵੋਟਾਂ ਪੈਣ ਤੋਂ ਮੇਰੇ ਖਿਆਲ ਦੇ ਨਾਲ ਕੁਝ ਮਿੰਟ ਬਾਅਦ ਹੀ ਦੇ ਦਿੱਤਾ ਸੀਗਾ। ਠੀਕ ਆ। ਹੋਇਆ ਕਿ ਸਾਡੇ ਨਾ ਬਹੁਤੇ ਲੋਕ ਇਹਨਾਂ ਚੀਜ਼ਾਂ ਤੇ ਧਿਆਨ ਨਹੀਂ ਦਿੰਦੇ। ਅਸੀਂ ਕਿਹੜਾ ਸ਼ਹਿਰ 'ਚ ਰਹਿੰਦੇ ਹਾਂ, ਪਰ ਬਾਵਜੂਦ ਇਸ ਤੇ ਥੋੜੀ ਨਿਗਾਹ ਰੱਖੀ ਦੀ ਆ। ਹੁੰਦਾ ਕੀ ਆ ਕਿ ਇਹਨਾਂ ਨੇ ਪ੍ਰਾਪਰਟੀ ਟੈਕਸ ਦੇ ਵਿੱਚ ਜਿਹੜਾ ਫਲੋਰ ਰੈਂਟ ਦਾ ਹਿਸਾਬ ਕਿਤਾਬ ਹੁੰਦਾ, ਉਹਦੇ 'ਚ 2% ਦਾ ਇਜ਼ਾਫਾ ਕਰ ਦਿੱਤਾ। ਠੀਕ ਹੈ ਜੀ। ਪ੍ਰਾਪਰਟੀ ਟੈਕਸ ਦੇ, ਯਾਨੀ ਚਾਹੇ ਕੋਈ ਖੇਡ ਸਟੇਡੀਅਮ ਹੈ, ਚਾਹੇ ਕੋਈ ਕੁਝ ਵੀ ਆ, ਤਾਂ ਉਹਦੇ ਵਿੱਚ 2% ਦਾ ਪ੍ਰਾਪਰਟੀ ਟੈਕਸ ਵਧਾ ਦਿੱਤਾ ਖੜੇ ਪੈਰ। ਤਾਂ ਉਹ ਸਾਰਾ ਕਿਉਂ ਰੋਕਿਆ ਗਿਆ ਸੀਗਾ? ਕਿਉਂਕਿ ਤੁਹਾਨੂੰ ਪਤਾ ਹੀ ਆ, ਲੁਧਿਆਣਾ ਵੈਸਟ ਸ਼ਹਿਰੀ ਚੋਣ ਸੀਗੀ, ਇਹਨਾਂ ਨੇ ਜਦੋਂ ਤੱਕ ਵੋਟਾਂ ਸ਼ਾਮ ਤੱਕ ਭੁਗਤੀਆਂ ਨਾ, ਉਦੋਂ ਤੀਕਰ ਇਹਨੂੰ ਰੋਕੀ ਰੱਖਿਆ। ਜਿਵੇਂ ਹੀ ਵੋਟਾਂ ਭੁਗਤ ਗਈਆਂ, ਨਾਲ ਦੀ ਨਾਲ ਇਹਨਾਂ ਨੇ ਆਖਿਆ ਬੁਖਾਰ ਉਤਰਿਆ ਤੇ ਵੈਦ ਵਿਸਰਿਆ। ਚਲੋ ਹੁਣ ਤੂੰ ਕੌਣ ਤੇ ਮੈਂ ਕੌਣ ਜੀ। ਇਸੇ ਤਰ੍ਹਾਂ ਜੇ ਤੁਸੀਂ ਅੱਗੇ ਦੇਖੋਗੇ, ਹੁੰਦਾ ਕੀ ਆ ਕਿ ਇੱਕ ਨਾ ਫਾਰਮੂਲਾ ਮੈਂ ਤੁਹਾਨੂੰ ਪਹਿਲਾਂ ਉਹ ਦੱਸ ਦੇਵਾਂ। ਇਹਨਾਂ ਦਿਨਾਂ 'ਚ ਜਿਹੜੀ ਡਿਮਾਂਡ ਹੁੰਦੀ ਆ ਬਿਜਲੀ ਦੀ, ਬੜੀ ਜ਼ਿਆਦਾ ਹੁੰਦੀ ਆ। ਇਹਨਾਂ ਦਾ ਫੋਕਸ ਹੁੰਦਾ ਆ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਕਿਸਾਨਾਂ ਨੂੰ ਬਿਜਲੀ ਜਿਹੜੀ 8 ਘੰਟੇ 6 ਘੰਟੇ ਮੋਟਰਾਂ ਨੂੰ ਦੇਣੀ ਆ, ਉਹ ਦੇਈ ਚੱਲੀਏ। ਵੈਸੇ ਐਤਕੀ ਤੇ ਮੌਨਸੂਨ ਜਿਹੜਾ ਆ ਗਿਆ, ਦਿੱਲੀ ਆ ਗਿਆ, ਬਸ ਆਉਂਦਾ ਹੀ ਹੋਣਾ ਰਾਹ 'ਚ ਕਿਤੇ ਨਾ ਕਿਤੇ। ਤਾਂ ਖੈਰ ਗੱਲ ਇਹ ਆ ਕਿ ਉਸ ਡਿਮਾਂਡ ਨੂੰ ਫੁੱਲਫਿਲ ਕਰਨ ਵਾਸਤੇ ਜਿਹੜੀ ਇੰਡਸਟਰੀ ਹੁੰਦੀ ਹੈ, ਉਹਦੇ ਪੀਕ ਆਵਰਸ ਹੁੰਦੇ ਨੇ। ਪੀਕ ਆਵਰਸ ਜਿਹੜੇ ਹੁੰਦੇ ਆ ਨਾ ਸਰ, ਉਹ ਹੁੰਦੇ ਆ 6 ਤੋਂ 10 ਜੀ ਇੰਡਸਟਰੀ। ਤਾਂ ਹੁੰਦਾ ਕੀ ਆ ਕਿ ਉਸ ਡਿਮਾਂਡ ਨੂੰ, ਯਾਨੀ ਉਸ ਵੇਲੇ ਹੀ ਰਾਤਾਂ ਨੂੰ ਕਹਿ ਲਓ ਕਿ ਪੰਜਾਬ ਦੇ ਇੱਕ ਬਹੁਤ ਵੱਡੇ ਹਿੱਸੇ 'ਚ ਖੇਤੀ ਸੈਕਟਰ ਨੂੰ ਬਿਜਲੀ ਦੇਣੀ ਹੁੰਦੀ ਆ, ਤੇ ਬਰੋਬਰ ਇਹਨਾਂ ਦਿਨਾਂ ਦੇ ਵਿੱਚ ਏਸੀ ਕੂਲਰ ਰਾਤ ਨੂੰ ਚੱਲਦੇ ਆ 6 ਤੋਂ 10, ਤੇ ਬਰੋਬਰ ਇੰਡਸਟਰੀ ਦਾ ਵੀ ਟਾਈਮ ਇਹੀ ਹੈ ਨਾ, ਪੀਕ ਆਵਰਸ। ਹੁਣ ਨਾ ਤੇ ਘਰੇਲੂ ਕੱਟ ਲਾ ਸਕਦੇ ਆ, ਤੇ ਨਾ ਹੀ ਇਹ ਖੇਤੀ ਸੈਕਟਰ ਨੂੰ ਕੁਝ ਜ਼ਿਆਦਾ ਤੰਗ ਕਰ ਸਕਦੇ ਆ। ਤਾਂ ਹੁੰਦਾ ਕੀ ਆ ਕਿ ਉਹਨਾਂ ਪੀਕ ਆਵਰਸ ਦੇ ਵਿੱਚ ਇੱਕ ਕੈਪ ਲਾ ਦਿੰਦੇ ਆ। ਕੈਪ ਦਾ ਮਤਲਬ ਇਹ ਆ ਕਿ ਜੇ ਤੁਸੀਂ ਇਸ ਲੋਡ ਤੋਂ ਜਾਓਗੇ, ਵੱਧ ਜਾਓਗੇ ਜੀ, ਤਾਂ ਇਸ ਟਾਈਮ ਤੁਹਾਨੂੰ ਇਸ ਆਪਰੇਸ਼ਨ, ਮਤਲਬ ਕਿ ਇੱਕ ਤਰ੍ਹਾਂ ਨਾਲ ਕੈਪ ਸ਼ਬਦ ਚਲੋ ਨਹੀਂ ਆਪਾਂ ਯੂਜ਼ ਕਰਦੇ, ਵੀ ਇੱਕ ਸ਼ਰਤ ਲਾ ਦਿੰਦੇ ਆ ਕਿ ਜੇ ਤੁਸੀਂ ਇੰਡਸਟਰੀ ਚਲਾਉਂਦੇ ਹੋ 6 ਤੋਂ 10 ਵਜੇ ਤੱਕ, ਤਾਂ ਤੁਹਾਨੂੰ ਉਸ ਸਮੇਂ ਦੇ ਦੌਰਾਨ ਬਿਜਲੀ ਖਪਤ ਦਾ ਇੰਨਾ ਵੱਧ ਦੇਣਾ ਪਵੇਗਾ, ਮਤਲਬ ਇੰਨੇ ਪੈਸੇ ਪਰ ਯੂਨਿਟ ਤੇ ਵੱਧ ਦੇਣੇ ਪੈਣਗੇ। ਤਾਂ ਇਹਨਾਂ ਨੇ ਚੱਕ ਕੇ ਹੁਣ ਸਰਚਾਰਜ ਹੈ ਜਿਹੜਾ, ਉਹ 2 ਰੁਪਏ ਯੂਨਿਟ ਲਾ ਦਿੱਤਾ। ਹੁਣ ਤੁਸੀਂ ਦੇਖੋ, ਇੱਕ ਕਾਰਖਾਨਾ ਹੈ ਤੇ ਉਹਦੀ ਯੂਨਿਟ ਜਿਹੜੀ ਆ ਉਹ ਤੇ ਸਕਿੰਟ ਦੀ ਵੱਲਦੀ ਹੋਏਗੀ। ਤਾਂ ਏਦਾਂ ਕਰਦਿਆਂ ਮਤਲਬ ਕਿ ਤੁਸੀਂ ਅੰਦਾਜ਼ਾ ਲਾ ਲਓ ਕਿ ਜਿਨ੍ਹਾਂ ਦਾ ਲੋਡ, ਹੁਣ ਆਪਣੇ ਘਰਾਂ ਵਾਲੇ ਲੋਡ ਨਹੀਂ ਹੁੰਦੇ, ਇੱਕ ਸ਼ੈਲਰ ਦਾ ਸ਼ੈਲਰ ਹੈ, ਉਹਨਾਂ ਦਾ 140 ਕਿਲੋਵਾਟ ਦਾ ਲੋਡ ਹੈ। ਸਹੀ ਹੈ, ਬਿਲਕੁਲ 140 ਕਿਲੋਵਾਟ ਦਾ। ਤੇ ਹਿਸਾਬ ਲਾ ਲਓ ਕਿ ਆਪਣੇ ਘਰਾਂ ਦੇ ਅਸੀਂ ਤੇ 4-6 ਕਿਲੋਵਾਟ, ਵੈਸੇ 4-6 ਵੀ ਅਸੀਂ ਚਲਾਉਂਦੇ ਤੇ 2 ਏਸੀ ਹੁੰਦੇ ਆ, ਤੇ ਲਿਖਾਇਆ 2 ਕਿਲੋਵਾਟ ਹੁੰਦਾ। ਤਾਂ ਖੈਰ ਇਹ ਆ ਕਿ ਹੁਣ ਇਹਨਾਂ ਨੇ ਨਾਲ ਦੀ ਨਾਲ ਸੱਟ ਤੇ ਮਾਰ ਦਿੱਤੀ ਆ। ਇਹਦਾ ਮਤਲਬ ਇਹੋ ਆ ਕਿ ਪੈਸੇ ਵਾਸਤੇ ਜੂਝਦੀ ਸਰਕਾਰ ਜਿਹੜੀ ਹੈ, ਪੰਜਾਬ ਸਰਕਾਰ, ਉਹ ਕਿਤੇ ਨਾ ਕਿਤੇ ਹੱਥ ਪੱਲਾ ਮਾਰ ਰਹੀ ਆ ਇਧਰੋਂ ਉਧਰੋਂ। ਤੇ ਵੈਸੇ ਕੋਈ ਵੱਡੀ ਗੱਲ ਨਹੀਂ ਹੈ, ਇਹ ਨਾ ਵੀ ਲਾਉਂਦੇ, ਐਤਕੀ ਮੀਂਹ ਅੱਛੇ ਆ। ਪੰਜਾਬ ਦਾ ਇੱਕ ਹਿੱਸਾ ਛੱਡ ਕੇ, ਜਿੱਦਾਂ ਇਧਰ ਫਾਜ਼ਿਲਕਾ, ਮੁਕਤਸਰ ਵਗੈਰਾ, ਇਹ ਛੱਡ ਕੇ ਇਹ ਥੋੜੇ ਜਿਹੇ ਘੱਟ ਮੀਂਹ ਵਾਲੇ ਹੋ ਸਕਦੇ ਆ। ਬਾਕੀ ਪੰਜਾਬ ਜਿਹੜਾ ਉਹ ਚੰਗੇ ਮੀਂਹਾਂ ਵਾਲਾ ਹੈ, ਚੰਗਾ ਮਾਨਸੂਨ ਆ ਪੰਜਾਬ। ਉਸ ਮਾਨਸੂਨ ਦੇ ਕਹਿ ਲਓ ਕਿ ਹੈਗਾ ਪ੍ਰਭਾਵ ਹੇਠ, ਜਿਹਦੇ ਵਿੱਚ ਮੀਂਹ ਕਹਿ ਲਓ ਆਮ ਨਾਲੋਂ ਅਬਵ ਜ਼ਿਆਦਾ ਨੇ ਐਤਕੀ। ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਨਾ ਲਾਉਂਦੇ ਤਾਂ ਬਿਹਤਰ ਸੀ। ਇੰਡਸਟਰੀ ਨੂੰ ਕਿਉਂ ਰਗੜਾ ਫੇਰਦੇ ਆ? ਫਿਰ ਕਹਿੰਦੇ ਸਾਡੇ ਉਦਯੋਗਪਤੀ ਇੱਥੋਂ ਜਾ ਰਹੇ, ਆਹੀ ਤੇ ਕਾਰਨ ਨੇ ਨਾ ਜੀ। ਬਿਲਕੁਲ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ ਆਪਾਂ ਗੋਦਾਮ ਦੀ ਬਣਾਉਣ ਦੀ। ਕਹਿੰਦੇ ਮਨਜ਼ੂਰੀ ਤੋਂ ਬਾਅਦ ਵੀ ਗੋਦਾਮ ਨਾ ਬਣਾ ਸਕਿਆ ਪੰਜਾਬ ਜੀ। ਦੇਖੋ, ਮੈਂ ਤੁਹਾਨੂੰ ਪਿੱਛੇ ਲੈ ਜਾਣਾ। ਹਾਂਜੀ। ਉਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੁੰਦੇ ਸੀਗੇ ਮਿਨਿਸਟਰ ਜੀ। ਉਸ ਵੇਲੇ ਵੀ ਨਾ ਰੌਲਾ ਪੈ ਗਿਆ ਸੀਗਾ, ਜਿਵੇਂ ਐਤਕੀ ਚੌਲਾਂ ਦੇ ਭੰਡਾਰਨ ਦਾ ਪਿਆ ਸੀਗਾ, ਤੁਹਾਨੂੰ ਯਾਦ ਹੋਣਾ, ਬੜੀ ਖੱਜਲ
ਖੁਆਰੀ ਹੋਈ। ਇਹਨਾਂ ਨੇ ਇੱਕ ਸਰਵੇ ਕਰਵਾਇਆ ਤੇ ਫਿਰ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਜਿਹੜਾ ਸਰਵੇ ਹੋਇਆ ਤੇ ਪਾਇਆ ਨਾ ਕਿ 73 ਲੱਖ ਟਨ ਅਨਾਜ ਨੂੰ ਸਟੋਰ ਕਰਨ ਵਾਸਤੇ ਗੋਦਾਮ ਬਣਾਉਣ ਦੀ ਜ਼ਰੂਰਤ ਹੈ। ਮਨਮੋਹਨ ਸਿੰਘ ਸਰਕਾਰ ਸੀ, ਉਹਨਾਂ ਆਖਿਆ ਬਣਾ ਲਓ, ਕਿਉਂਕਿ ਤੁਹਾਨੂੰ ਪਤਾ ਹੈ ਪੁਰਾਣੇ ਕਾਂਗਰਸੀ ਸੀਗੇ, ਇਹਨਾਂ ਦੀ ਗੁੱਡਵਿਲ ਸੀ। ਅੱਛਾ, ਇਹਨਾਂ ਨੇ ਆਪਦੀ ਗੁੱਡਵਿਲ ਦੇ ਨਾਲ ਮਨਜ਼ੂਰੀ ਲੈ ਲਈ। ਹੁਣ ਰੌਲਾ ਪਤਾ ਕੀ ਪੈ ਗਿਆ, ਮੈਨੂੰ ਯਾਦ ਹੈ ਉਸ ਵੇਲੇ ਇੱਕ ਪਾਸੇ ਹੁੰਦਾ ਸੀ ਸੁੱਚਾ ਸਿੰਘ ਲੰਗਾ ਤੇ ਦੂਜੇ ਪਾਸੇ ਹੁੰਦਾ ਸੀ ਕੈਰੋਂ, ਉਹ ਸੀ ਖੇਤੀ ਮੰਤਰੀ। ਇਹ ਸਨ ਆ ਜਿਹੜਾ ਹੁੰਦਾ ਤੁਹਾਨੂੰ ਪਤਾ ਹੀ ਆ, ਜਿਵੇਂ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ, ਜਿਵੇਂ ਆ ਫੂਡ ਸਪਲਾਈ ਸੰਬੰਧਿਤ ਇਹ ਮੰਤਰੀ ਸਨ, ਖੁਰਾਕ ਵਾਲੇ। ਤੋਂ ਮਤਲਬ ਕਿ ਦੋਵੇਂ ਆਪਸ ਦੇ ਵਿੱਚ ਖੈਬੜ ਪਏ ਜੀ। ਲਗਾ ਕਵੇ ਅਸੀਂ ਬਣਾਉਣੇ ਆ, ਇਹ ਕਹਿਣ ਕਿ ਵੇਅਰ ਹਾਊਸਿੰਗ ਕਾਰਪੋਰੇਸ਼ਨ ਇਹ ਕੰਮ ਕਰਦੀ ਹੈ। ਇਹਨਾਂ ਦਾ ਝਗੜਾ ਪੈ ਗਿਆ, ਲੜਾਈ ਜਿਹੜੀ ਆ ਉਹ ਬਾਦਲ ਪਿੰਡ ਤੱਕ ਆ। ਤੇ ਬਾਦਲ ਸਾਹਿਬ ਨੇ ਵਿੱਚ ਪੈ ਕੇ ਆਖਿਆ ਦੇ ਅੱਧੀ ਬਣਾ ਲਓ, ਬੜੇ ਸਕੀਮੀ ਸੀਗੇ। ਉਹ ਬਣਾਉਣ ਦੀ ਲੜਾਈ ਕਾਹਤੋਂ ਸੀ ਹੁਣ ਮੈਨੂੰ ਦੱਸਣ ਦੀ ਲੋੜ ਨਹੀਂ। ਇਸ ਤਰ੍ਹਾਂ ਹੀ ਹੁਣ ਇਹਨਾਂ ਨੇ 45 ਲੱਖ ਟਨ ਦੇ ਗੋਦਾਮ ਬਣਾਉਣ ਦੀ ਮਨਜ਼ੂਰੀ ਹਾਸਲ ਕੀਤੀ ਆ। ਤੇ ਉਹੀ ਇਤਿਹਾਸ ਹੁਣ ਸਾਡੇ ਸਾਹਮਣੇ ਫੇਰ ਆਪਣੇ ਆਪ ਨੂੰ ਦੁਹਰਾ ਰਿਹਾ ਜੀ, ਕਿਉਂਕਿ ਐਤਕੀ ਵੀ ਦੱਸਦੇ ਆ ਕਿ ਈ ਟੈਂਡਰਿੰਗ ਦੇ ਹੁਕਮ ਦਿੱਤੇ ਗਏ ਆ। ਹਾਲਾਂਕਿ ਜਿਹੜੀ ਟੈਂਡਰਿੰਗ ਦੀ ਡੇਟ ਆ ਉਹ ਨਿਕਲ ਚੁੱਕੀ ਆ, ਪਰ ਜਿਹੜਾ ਕੁਝ ਦਬਾਅ ਚੱਲ ਰਿਹਾ ਹੈ ਉਹਨੂੰ ਸਰਕਾਰ ਨਾ ਫੇਸ ਕਰਦਿਆਂ ਇਹਨਾਂ ਨੂੰ ਮੁਲਤਵੀ ਕਰ ਦਿੰਦੀ ਹੈ ਟੈਂਡਰਿੰਗ ਦੀ ਪ੍ਰਕਿਰਿਆ ਨੂੰ। ਹੁਣ ਇੱਥੇ ਵੀ ਕਿਤੇ ਨਾ ਕਿਤੇ ਸਿਆਪਾ ਇਹੋ ਹੀ ਨਜ਼ਰ ਆਉਂਦਾ, ਇੱਥੇ ਵੀ ਮਹਿਕਮੇ ਆਪੋ ਵਿੱਚ ਦੀ ਖੈਬੜਦੇ ਨਜ਼ਰ ਆ। ਤੋ ਦੇਖਦੇ ਆ ਕੀ ਬਣਦਾ। ਪਰ ਇਹ ਵੇਖ ਲਓ ਤੁਸੀਂ, ਸਾਲ ਹੋ ਗਿਆ ਇਹਨਾਂ ਨੂੰ ਮਨਜ਼ੂਰੀ ਮਿਲਿਆ ਨੂੰ, ਠੀਕ ਹੈ ਨਾ ਜੀ। 1 ਸਾਲ ਪਹਿਲਾਂ ਮਨਜ਼ੂਰੀ ਮਿਲੀ ਸੀ ਗੋਦਾਮ ਬਣਾਓ, ਪਰ ਇੱਥੇ ਵੀ ਰੇੜਕਾ ਇਸੇ ਤਰ੍ਹਾਂ ਦਾ ਹੀ, ਕੋਈ ਆੜਤੀਆਂ ਦਾ, ਕੋਈ ਇੱਧਰੋਂ ਕੋਈ ਉਧਰੋਂ। ਤਾਂ ਗੱਲ ਉਹੀ ਆ ਕਿ ਆਪਣੇ ਆਪ ਨੂੰ ਇਤਿਹਾਸ ਰੈਪੀਟੀਸ਼ਨ ਦਿੰਦਾ ਹੋਇਆ ਇੱਥੇ ਦਿਖਾਈ ਦਿੰਦਾ ਕਿ ਜਿਹੜਾ ਰੌਲਾ 16-17 ਸਾਲ ਪਹਿਲਾਂ ਪਿਆ ਸੀ ਉਹੀ ਰੌਲਾ ਲਗਭਗ ਇੱਥੇ ਚੱਲਣ ਡਿਆ ਜੀ। ਬਿਲਕੁਲ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।